ਅਗਲੀ ਖਬਰ ਇੱਕ ਵੈਬਸਾਈਟ ਨੇ ਪ੍ਰਕਾਸ਼ਿਤ ਕੀਤੀ ਹੈ, ਜਿਹਦੇ ਵਿੱਚ ਅਮਰੀਕਾ ਦੇ ਵਿੱਚ ਹੁਣ ਸ਼ਰਾਬ ਪੀਣ ਤੇ ਚਿੰਤਾ ਜਿਹੜੀ ਆ ਉਹ ਜ਼ਾਹਰ ਕੀਤੀ ਗਈ ਹੈ। ਤੇ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਵਿੱਚ ਸ਼ਰਾਬ ਪੀਣ ਵਾਲਿਆਂ ਦੇ ਨਾਲ ਸ਼ਰਾਬ ਪੀਣ ਕਰਕੇ ਜਿਹੜੀਆਂ ਮੌਤਾਂ ਹੁੰਦੀਆਂ, ਉਹਦੀ ਗਿਣਤੀ ਜਿਹੜੀ ਆ ਉਹ 25% ਵੱਧ ਗਈ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਜਿਹੜੀ ਹੈ ਸ਼ਰਾਬ ਤੇ ਟੈਕਸ ਵਧਾਵੇ, ਤੇ ਫਿਰ ਜਿਹੜੀ ਹੈ ਉਹ ਇਹਨਾਂ ਨੂੰ ਟੈਕਸ ਹੀ ਵਧੂਗਾ ਤੇ ਹੋ ਸਕਦਾ ਕਈ ਲੋਕ ਜਿਹੜੇ ਆ ਉਹ ਘਟ ਵੀ ਜਾਣ। ਹੁਣ ਸਾਲ 2020 ਦੀ ਜੇ ਗੱਲ ਕਰੀਏ ਤਾਂ 25% ਦੀ ਮੌਤਾਂ ਹੋਈਆਂ ਨੇ। 19 ਦੇ ਅਖੀਰ ਦੇ ਵਿੱਚ 2019 ਦੇ ਅਖੀਰ ਦੇ ਵਿੱਚ ਸ਼ਰਾਬ ਕਰਕੇ 78,927 ਲੋਕਾਂ ਦੀ ਮੌਤ ਹੋਈ ਸੀ। 2020 ਦੇ ਵਿੱਚ ਇਹ ਆંકੜਾ ਜਿਹੜਾ ਉਹ 99,000 ਤੇ ਉਸ ਤੋਂ ਬਾਅਦ 517 ਤੱਕ ਜਿਹੜਾ ਉਹ ਪਹੁੰਚ ਗਿਆ, ਯਾਨੀ ਕਿ ਤਕਰੀਬਨ 1 ਲੱਖ ਤੱਕ। ਤੇ ਜ਼ਿਆਦਾਤਰ ਮੌਤਾਂ ਜਿਹੜੀਆਂ ਹੋਈਆਂ ਉਹ ਜ਼ਿਆਦਾ ਸ਼ਰਾਬ ਪੀਣ ਕਰਕੇ ਹੋਈਆਂ। ਤੇ ਹੁਣ ਇਹਨੂੰ ਰੋਕਣ ਦੇ ਲਈ ਨੀਤੀ ਬਣਾਉਣ ਤੇ ਸ਼ਰਾਬ ਉੱਤੇ ਟੈਕਸ ਵਧਾਉਣ ਦੀ ਜਿਹੜੀ ਮੰਗ ਆ ਉਹ ਲੋਕ ਕਰ ਰਹੇ ਨੇ। ਤੇ ਹਾਲਾਂਕਿ ਸ਼ਰਾਬਖੋਰੀ ਦਾ ਦੂਜਾ ਪੱਖ ਇਹ ਵੀ ਹੈ ਕਿ ਅਮਰੀਕਾ ਨੂੰ ਇਹਦੇ ਤੋਂ ਫਾਇਦਾ ਵੀ ਹੋਇਆ। ਤੇ ਸਾਲ 2021 ਦੇ ਮੁਕਾਬਲੇ ਜਿਹੜਾ ਟ੍ਰੈਜ਼ਰੀ ਡਿਪਾਰਟਮੈਂਟ ਹੈ, 2020 ਦੇ ਤੁਲਨਾ ਜੇ ਕਰੀਏ ਤਾਂ 21 ਦੇ ਨਾਲ, ਤਾਂ 8% ਜ਼ਿਆਦਾ ਇਹਨਾਂ ਨੂੰ ਜਿਹੜਾ ਟੈਕਸ ਆ ਉਹ ਮਿਲਿਆ। ਤੇ ਪਰ ਇੱਕ ਤੱਥ ਇਹ ਵੀ ਹੈ ਕਿ ਜਿੱਥੇ ਸ਼ਰਾਬ ਦੇ ਉੱਤੇ ਟੈਕਸ ਘੱਟ ਆ, ਉੱਥੇ ਮੌਤਾਂ ਜ਼ਿਆਦਾ ਹੈ। ਓਰੇਗਨ ਸਟੇਟ ਦੀ ਮਿਸਾਲ ਦਿੱਤੀ ਗਈ ਆ, ਜਿੱਥੇ 2021 ਦੇ ਵਿੱਚ 2,153 ਲੋਕਾਂ ਦੀ ਸ਼ਰਾਬ ਪੀਣ ਕਰਕੇ ਮੌਤ ਹੋਈ। ਤੇ ਉੱਥੇ ਜਿਹੜਾ ਸ਼ਰਾਬ ਤੇ ਲੱਗਣ ਵਾਲਾ ਟੈਕਸ ਆ ਸਭ ਤੋਂ ਘੱਟ ਆ, 3% ਹੈ। ਤੇ ਮੌਤਾਂ ਦੀ ਇੱਕ ਵਜ੍ਹਾ ਇਹ ਵੀ ਦੱਸੀ ਗਈ ਹੈ ਕਿ ਓਰੇਗਨ ਦੇ ਵਿੱਚ ਕਾਕਟੇਲ ਨੂੰ ਘਰ ਤੋਂ ਮੰਗਵਾਉਣ ਜਾਂ ਹੋਰ ਵੀ ਬਾਹਰ ਲਿਜਾਣ ਤੇ ਵੀ ਪਾਬੰਦੀ ਜਿਹੜੀ ਆ ਹਟਾ ਦਿੱਤੀ ਗਈ ਹੈ। ਟੈਕਸ ਵਧਾਉਣ ਕਰਕੇ ਸ਼ਰਾਬ ਪੀਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਘਟੀ ਹੈ। ਇਹ ਕਹਿੰਦੇ ਨੇ ਅਲਕੋਹਲ ਐਂਡ ਡਰੱਗ ਪਾਲਿਸੀ ਕਮਿਸ਼ਨ ਦੇ ਨਿਰਦੇਸ਼ਕ ਨੇ, ਰਿਚਰਡਸਨ। ਉਹ ਕਹਿੰਦੇ ਨੇ ਕਿ ਸ਼ਰਾਬ ਦੇ ਨਾਲ ਜਿਹੜੀਆਂ ਮੌਤਾਂ ਨੂੰ ਅਣਦੇਖਿਆ ਨਹੀਂ ਕਰ ਸਕਦੇ, ਤੇ ਇਸ ਕਰਕੇ ਇਹ ਸਾਨੂੰ ਕਈ ਹੋਰ ਚੀਜ਼ਾਂ ਵਿੱਚ ਸੁਧਾਰ ਕਰਨ ਦੀ ਲੋੜ ਆ। ਸਾਨੂੰ ਨਵੀਆਂ ਨੀਤੀਆਂ ਦੇ ਵਿੱਚ ਜਿਹੜਾ ਉਹ ਇਹ ਵਿਚਾਰਨਾ ਪਊਗਾ ਕਿ ਸ਼ਰਾਬ ਦੇ ਨਾਲ ਹੁਣ ਜਿਹਦੇ ਵਿੱਚ ਅਮਰੀਕੀ ਮਰ ਰਹੇ ਨੇ, ਅਮਰੀਕਾ ਦੇ ਵਿੱਚ ਲੋਕ ਮਰ ਰਹੇ ਨੇ, ਤਾਂ ਉਹਦੇ ਵਿੱਚ ਸਾਨੂੰ ਤੈਅ ਕਰਨਾ ਹੋਊਗਾ ਕਿ ਅਸੀਂ ਇਹਦੇ ਵਿੱਚ ਕਿਵੇਂ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਬਚਾ ਸਕਦੇ ਹਾਂ। ਜੀ। ਜੀ, ਤੇ ਅਨਫੋਰਚੂਨੇਟਲੀ ਸ਼ਰਾਬ ਦੀ ਗੱਲ ਕਰਦੇ ਜਾਈਏ, ਜੀ। ਆਪਣੀ ਪੰਜਾਬੀ ਕਮਿਊਨਿਟੀ 'ਚ ਵੀ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਹਾਂਜੀ। ਕੱਲ੍ਹ ਰਾਜਕਰਨਵੀਰ ਸਿੰਘ ਹੋਣਾ ਨੇ ਇੱਕ ਆਪਣੀ ਬਜ਼ੁਰਗ ਉਹਨਾਂ ਦੀ ਇੰਟਰਵਿਊ ਕੀਤੀ ਸੀ, ਕਿਸ ਤਰ੍ਹਾਂ ਉਹਨਾਂ ਨੇ 20 ਸਾਲ ਸਿਗਰਟਾਂ ਵੀ ਪੀਤੀਆਂ, ਜੀ। ਸ਼ਰਾਬ ਵੀ ਪੀਤੀ, ਤੇ ਪੂਰੇ ਡਾਕਟਰਾਂ ਨੇ ਜਵਾਬ ਦਿੱਤਾ ਹੋਇਆ ਸੀ। ਮੁੜ ਕੇ ਉਹਨਾਂ ਨੇ ਛੱਡ ਦਿੱਤੀ। ਤੇ ਉਹਨਾਂ ਦੀ ਬਹੁਤ ਹੀ ਵਧੀਆ ਇੰਟਰਵਿਊ ਆ, ਜਿਨ੍ਹਾਂ ਨੇ ਕੱਲ੍ਹ ਨਹੀਂ ਸੁਣੀ, ਜ਼ਰੂਰ ਤੁਸੀਂ ਸੁਣਿਓ। ਜੀ। ਪੰਜਾਬੀ ਰੇਡੀਓ USA ਦੀ ਫੇਸਬੁੱਕ ਜਾਂ YouTube ਤੇ ਜਾ ਕੇ, ਉਹਦਾ ਹੈਡਿੰਗ ਹੈਗਾ ਅਮਰੀਕਾ 'ਚ 20 ਸਾਲ ਸ਼ਰਾਬ ਵਿੱਚ ਦਿੱਤੇ ਗਾਲ, ਤੇ 2 ਦਹਾਕਿਆਂ ਬਾਅਦ ਕਿਵੇਂ ਸ਼ਰਾਬ ਛੱਡੀ, ਤੇ ਅੱਜ ਕੱਲ੍ਹ ਉਹ ਸੇਵਾ ਕਾਫ਼ੀ ਕਰ ਰਹੇ ਹੈਗੇ ਆ। ਕਿਸ ਤਰ੍ਹਾਂ ਲੋਕਾਂ ਨੂੰ ਜਿਹੜੀ ਸ਼ਰਾਬ ਛਡਾਉਣੀ ਹੈਗੀ ਆ, ਤੇ ਪੂਰੀ ਉਹ ਕਲਾਸਿਸ ਦਿੰਦੇ ਆ, ਕੋਈ ਚਾਰਜ ਨਹੀਂ ਕਰਦੇ, ਸੇਵਾ ਹੀ ਕਰਦੇ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਹੈਗੇ ਆ। ਜੇ ਕਿਸੇ ਨੂੰ ਵੀ ਵੀਰ ਭੈਣ ਨੂੰ ਜ਼ਰੂਰਤ ਹੋਈ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ ਕਾਲ ਕਰ ਲਿਓ। ਟੈਲੀਫੋਨ ਨੰਬਰ ਸਟੂਡੀਓ ਦਾ 408 272 5200 ਆ। ਕਿਸੇ ਵੀ ਪਰਿਵਾਰ ਦਾ ਭਲਾ ਹੋ ਜਾਊਗਾ ਤਾਂ ਬਹੁਤ ਵਧੀਆ ਗੱਲ ਹੋਊਗੀ। ਜ਼ਰੂਰ ਕਾਲ ਕਰਿਓ, ਤੇ ਉਹ ਇੰਟਰਵਿਊ ਵੀ ਜ਼ਰੂਰ ਤੁਸੀਂ ਦੇਖਿਓ, ਤੇ ਹੋਰ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਫਾਰਵਰਡ ਕਰਿਓ।